ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਵੀਰ ਮੇਘਰਾਜ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਇਹ ਤਾਂ ਆਪ ਜੀ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਹਿੰਦੂ ਬ੍ਰਾਹਮਣ ਪ੍ਰਾਤਨ ਸਮੇਂ ਤੋਂ ਹੀ ਸ਼ਤਰੰਜ ਦੀ ਚਾਲ ਚੱਲਣ ਦਾ ਬੜਾ ਹੀ ਮਾਹਿਰ ਹੈ। ਸ਼ਤਰੰਜ ਦੀ ਚਾਲ ਦਾ ਮਤਲਬ ਹੈ ਦਇਆ ਦਿਖਾ ਕੇ ਬੰਦੇ ਨੂੰ ਮਾਰਨਾ, ਜਿਵੇਂ ਕਿ ਇਹ ਸ਼ਤਰੰਜ ਦੀ ਚਾਲ ਮਹਾਭਾਰਤ ਵਿੱਚ ਵੀ ਕੰਮ ਆਈ। ਜਿਸ ਤਰ੍ਹਾਂ ਦੁਰਯੋਧਨ ਦੇ ਮਾਮਾ ਸ਼ਕੁਨੀ ਨੇ ਪਾਂਡਵਾਂ ਦੇ ਨਾਲ ਚੱਲੀ ਸੀ, ਜਿਸ ਦੇ ਕਾਰਨ ਪਾਂਡਵਾਂ ਨੂੰ 12 ਸਾਲ ਦਾ ਬਨਵਾਸ ਅਤੇ 2 ਸਾਲ ਦਾ ਅਗਿਆਤਵਾਸ ਭੁਗਤਣਾ ਪਿਆ ਸੀ। ਇਹੀ ਚਾਲ ਬ੍ਰਾਹਮਣਵਾਦ ਆਪਣੇ ਝੂਠ ਨੂੰ ਛੁਪਾਉਣ ਦੇ ਲਈ, ਸੱਚ ਨੂੰ ਖਤਮ ਕਰਨ ਲਈ ਟਾਈਮ ਟੂ ਟਾਈਮ ਚੱਲਦਾ ਰਹਿੰਦਾ ਹੈ। ਇੱਕ ਹੋਰ ਖਾਸ ਗੱਲ ਬ੍ਰਾਹਮਣਾਂ ਦੀ ਇਹ ਹੈ ਕਿ ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦੇ ਹਨ ਅਤੇ ਸਿਆਣੇ। ਜੇਕਰ ਕੋਈ ਬ੍ਰਾਹਮਣ ਦਾ ਪਿੰਡ ਵਾਸੀ ਜਾਂ ਦੇਸ਼ ਵਾਸੀ ਬ੍ਰਾਹਮਣ ਦੇ ਬਰਾਬਰ ਖੜੇ ਹੋਣ ਦੀ ਕੋਸ਼ਿਸ਼ ਕਰਦਾ ਹੈ ਜਾਂ ਬ੍ਰਾਹਮਣ ਦੇ ਸਿਰ ਉੱਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬ੍ਰਾਹਮਣ ਨੇ ਉਸ ਨੂੰ ਥੱਲੇ ਸੁੱਟਣ ਲਈ ਆਪਣੇ ਦੁਸ਼ਮਣ ਨਾਲ ਦੋਸਤੀ ਕਰ ਲੈਂਦਾ ਹੈ। ਜਿਸ ਤਰ੍ਹਾਂ ਸਿੱਖ ਕੌਮ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬ੍ਰਾਹਮਣ 2% ਹੀ ਕਾਮਯਾਬ ਹੋਏ ਅਤੇ ਹੁਣ 1947 ਤੋਂ ਲੈ ਕੇ 215 ਤੱਕ ਬ੍ਰਾਹਮਣ ਸਰਕਾਰ ਨੇ ਸੱਚ ਹੱਕ ਦੀ ਆਵਾਜ਼ ਸਿੱਖ ਕੌਮ ਨੂੰ ਖਤਮ ਕਰਨ ਲਈ ਕਈ ਵਾਰ ਆਪਣੇ ਦੁਸ਼ਮਣਾਂ ਨਾਲ ਹੱਥ ਮਿਲਾਇਆ। ਡਾਕਟਰ ਸਾਹਿਬ ਜੀ, ਆਪ ਜੀ ਨੂੰ ਪਤਾ ਹੀ ਹੈ ਕਿ ਸਰਕਾਰ 2 ਵਾਰ ਪਾਕਿਸਤਾਨ ਸਰਕਾਰ ਦੇ ਅੱਗੇ ਝੁਕੀ ਹੈ। ਪਹਿਲੀ ਵਾਰ ਇੰਦਰਾ ਗਾਂਧੀ ਝੁਕੀ ਸੀ ਪਾਕਿਸਤਾਨ ਦੇ ਅੱਗੇ ਉਸ ਵੇਲੇ ਸਿੱਖ ਕੌਮ ਦਾ ਨੁਕਸਾਨ ਕਰਨ ਲਈ, ਤੇ ਹੁਣ ਮੋਦੀ ਪਾਕਿਸਤਾਨ ਸਰਕਾਰ ਦੇ ਅੱਗੇ ਝੁਕਿਆ ਤੇ ਹੁਣ ਭਾਰਤ ਤੇ ਪਾਕਿਸਤਾਨ ਮਿਲ ਕੇ ਕਿਤੇ ਖਾਲਿਸਤਾਨ ਦੀ ਹੱਕ ਸੱਚ ਦੀ ਆਵਾਜ਼ ਅਤੇ ਨਾਗਾਲੈਂਡ ਦੀ ਆਵਾਜ਼ ਅਤੇ ਕਸ਼ਮੀਰੀਆਂ ਦੀ ਆਵਾਜ਼ ਨੂੰ ਬੰਦ ਕਰਨ ਦਾ ਪ੍ਰੋਗਰਾਮ ਤਾਂ ਨਹੀਂ ਬਣਾ ਰਹੇ, ਕਿਉਂਕਿ ਬਿਨਾਂ ਮਤਲਬ ਹਿੰਦੂ ਬ੍ਰਾਹਮਣ ਕਿਸੇ ਦੇ ਅੱਗੇ ਨਹੀਂ ਝੁਕਦਾ। ਡਾਕਟਰ ਸਾਹਿਬ ਜੀ, ਆਪਣੇ ਸਿੱਖ ਵੀਰ ਭੈਣਾਂ ਨੂੰ ਅਤੇ ਕਸ਼ਮੀਰੀ ਵਾਸੀਆਂ ਨੂੰ ਅਤੇ ਨਾਗਾਲੈਂਡ ਦੇ ਵੀਰ ਭੈਣਾਂ ਨੂੰ ਬੇਨਤੀ ਕਰਾਂਗੇ, ਆਪਣੇ ਤਰੀਕੇ ਨਾਲ ਆਪਣੇ ਦੇਸ਼ ਨਾਮ ਆਪਣੀ ਅਰਦਾਸ ਵਿੱਚ ਸ਼ਾਮਲ ਕਰ ਲੈਣ ਤਾਂ ਕਿ ਆਉਣ ਵਾਲੇ 2016 ਵਿੱਚ ਆਜ਼ਾਦ ਹੋ ਕੇ ਆਪਣੇ ਦੇਸ਼ ਵਿੱਚ ਸੁੱਖ ਦਾ ਸਾਹ ਲੈ ਸਕਣ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਉਹ ਕੱਲ ਸਾਨੂੰ ਮਿਲ ਕੇ ਵੀ ਗਏ ਨੇ ਜੀ, ਔਰ ਬਹੁਤ ਚੰਗਾ ਲੱਗਦਾ ਹੈ ਜਦੋਂ ਜਿਹੜੇ ਵੀਰ ਭੈਣਾਂ ਸਮੇਂ ਦੇ ਨਾਲ ਇੰਨੇ ਕੁ ਮੈਚੁਰ ਹੋਏ ਨੇ ਕਿ ਕਿੱਥੇ ਉਹ ਇੱਕ ਦਰਸ਼ਕ ਰੂਪ ਸਨ, ਅੱਜ ਉਹ ਥਿੰਕਰ ਰੂਪ ਦੇ ਵਿੱਚ ਔਰ ਫਾਰਸਾਈਟਡ ਗੱਲ ਨੂੰ ਦੇਖਦੇ ਨੇ ਕਿ ਕਿਵੇਂ ਇਹਦਾ ਕੀ ਅੰਜਾਮ ਹੋ ਸਕਦਾ ਹੈ। ਜੀ, ਜਿਵੇਂ ਅਸੀਂ ਬਾਲਸਤਾਨ ਔਰ ਗਿਲਗਿਸਤਾਨ ਨੂੰ ਅਲੱਗ ਸੂਬੇ ਦੇ ਤੌਰ ਤੇ ਉਹਦੀ ਟਾਈਮਿੰਗ ਦੀ ਗੱਲ ਕੀਤੀ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਬਿਲਕੁਲ ਕਲੀਅਰ ਮਾਈਂਡ ਦੇ ਨਾਲ ਦਿਮਾਗ ਖੁੱਲ੍ਹਾ ਰੱਖ ਕੇ ਸੋਚਣਾ ਚਾਹੀਦਾ। ਔਰ ਕਸ਼ਮੀਰ ਦੇ ਵਿੱਚ ਆਲਰੇਡੀ ਇਹ ਫੀਲਿੰਗ ਜਦੋਂ ਪਰਵੇਜ਼ ਮੁਸ਼ਰਫ ਨੇ ਗੱਲਬਾਤ ਅਟਲ ਬਿਹਾਰੀ ਵਾਜਪਾਈ ਨਾਲ ਸ਼ੁਰੂ ਕੀਤੀ, ਆਗਰਾ ਸਮਿਟ ਹੋਈ ਔਰ ਪਹਿਲਾ ਮੌਕਾ ਸੀ ਕਿ ਜਿਹਨੂੰ ਕਸ਼ਮੀਰ ਦੇ ਹਵਾਲੇ ਨਾਲ ਪਾਕਿਸਤਾਨ ਨੇ ਇਹ ਸੋਚਣਾ ਸ਼ੁਰੂ ਕੀਤਾ ਸੀ ਕਿ ਕਸ਼ਮੀਰ ਦੇ 5 ਜ਼ੋਨ ਬਣਾ ਦਿਓ, ਜਿਹੜੀ ਲਾਈਨ ਆਫ ਕੰਟਰੋਲ ਹੈ ਪੱਕੇ ਤੌਰ ਤੇ ਭਾਵੇਂ ਦੋਨੋਂ ਦੇਸ਼ਾਂ ਦਾ ਰਹੇ ਪਰ ਵਿਚਕਾਰ ਬੱਸਾਂ ਚਲਾ ਦਿੱਤੀਆਂ ਔਰ ਇਹ ਹੋਇਆ ਕਿ ਜੀ ਫਰੀਕੁਐਂਟ ਟ੍ਰੇਡ ਹੋਏ ਜਾਂ ਦੂਜਾ ਹੋਏ ਜੀ। ਔਰ ਉਦੋਂ ਸੈਯਦ ਅਲੀ ਸ਼ਾਹ ਗਿਲਾਨੀ ਜਿਹੜਾ ਇੱਕ ਬਜ਼ੁਰਗ ਸਟੇਟਸਮੈਨ ਲਾਈਕ ਲੀਡਰ ਹੈ ਕਸ਼ਮੀਰੀਆਂ ਦਾ, ਹੁਰੀਅਤ ਕਾਨਫਰੰਸ ਦਾ, ਉਹਨੇ ਇਸ ਦੇ ਖਿਲਾਫ ਲਾਈਨ ਲਈ ਸੀ ਔਰ ਉਹਨੇ ਲਿਖਿਆ ਵੀ ਹੈ ਆਪਣੀ ਜੀਵਨ ਕਹਾਣੀ ਦੇ ਵਿੱਚ ਕਿ ਪਰਵੇਜ਼ ਮੁਸ਼ਰਫ ਉਹਨੂੰ ਪਸੰਦ ਨਹੀਂ ਸੀ ਕਰਦਾ ਕਿਉਂਕਿ ਉਹਨੇ ਉਹਨੂੰ ਕਿਹਾ ਸੀ ਕਿ ਵੀ ਇਹ ਤੁਸੀਂ ਇਸ ਕਿਸਮ ਦੀਆਂ ਗੱਲਾਂ ਕਰੋ ਕਿਸੇ ਨੂੰ ਪਲੀਜ਼ ਕਰਨ ਲਈ, ਪਰ ਜਿਹੜੇ ਰੱਬ ਦੇ ਵਿੱਚ ਯਕੀਨ ਰੱਖਦੇ ਨੇ ਔਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਆਜ਼ਾਦੀ ਹੀ ਅਲਟੀਮੇਟ ਸੋਲੂਸ਼ਨ ਹੈ, ਉਹ ਕਿਤੇ ਗਿਵਨ ਨਹੀਂ ਕਰਦੇ ਜੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਵੀ ਇਸ ਗੱਲ ਦੇ ਉੱਤੇ, ਔਰ ਇਹਨਾਂ ਨੇ ਮੇਘਰਾਜ ਸਿੰਘ ਜੀ ਨੇ ਜਿਹੜਾ ਇਸ ਦੇ ਲਈ ਬਣਾਇਆ ਔਰ ਕਿਉਂਕਿ ਇਹ ਹਿੰਦੂ ਇਤਿਹਾਸ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਨੇ ਔਰ ਇਹਨਾਂ ਨੇ ਦੁਰਯੋਧਨ ਦੇ ਮਾਮੇ ਸ਼ਕਨੀ ਦੀ ਗੱਲ ਕੀਤੀ ਕਿ ਕਿਵੇਂ, ਔਰ ਮਹਾਭਾਰਤ ਤਾਂ ਹੈ ਹੀ ਜਿਹੜਾ ਹੈ ਉਹ ਇੱਕ ਤੋਂ ਬਾਅਦ ਇੱਕ ਸ਼ਤਰੰਜ ਦੀ ਚਾਲ ਹੈ। ਸ਼ਤਰੰਜ ਦੀ ਚਾਲ ਤਾਂ ਕੁਝ ਵੀ ਨਹੀਂ ਹੈ ਕਿ ਕਿਵੇਂ ਆਰਗੂਮੈਂਟ ਦਿੱਤਾ ਜਾਂਦਾ ਹੈ, ਕਿਵੇਂ ਝੂਠ ਨੂੰ ਸੱਚ ਬਣਾਉਣ ਦੇ ਲਈ ਫਿਰ ਉਸ ਦੀ ਜਿਹੜੀ ਹੈ ਉਹਦੇ ਤੋਂ, ਔਰ ਉਹਦੇ 'ਚ ਮੈਂ ਅਕਸਰ ਇੱਕ ਗੱਲ ਸੁਣਾਉਂਦਾ ਹੁਣ, ਇਹਨੇ ਤਾਂ ਸ਼ਕਨੀ ਦੀ ਗੱਲ ਕੀਤੀ ਕਿ ਹੁਣ ਯੁਧਿਸ਼ਟਰ
ਜਿਹਦੇ ਬਾਰੇ ਅਕਸਰ ਕਈ ਵਾਰ ਸਾਡੇ ਪੰਜਾਬੀ 'ਚ ਵੀ ਹੁੰਦਾ ਹੈ ਕਿ ਜਿਹੜਾ ਬੰਦਾ ਕਹੇ ਜੀ ਮੈਂ ਬਿਲਕੁਲ ਸੱਚਾ ਸੁੱਚਾ ਤਾਂ ਉਹਨੂੰ ਕਹਿੰਦੇ ਆਇਆ ਵੱਡਾ ਯੁਧਿਸ਼ਟਰ ਜੀ, ਕਿਉਂਕਿ ਉਹਨਾਂ ਨੇ ਪ੍ਰਚਾਰਿਆ ਹੋਇਆ ਹੈ ਕਿ ਪਾਂਡਵਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਭਰਾ ਯੁਧਿਸ਼ਟਰ ਸੀ ਉਹ ਬਹੁਤ ਸੱਤਵਾਦੀ ਸੀ। ਹਾਲਾਂ ਸੱਤਵਾਦੀ ਕਿਉਂ ਜਿਹਾ ਸੀ ਕਿ ਜੂਆ ਵੀ ਖੇਡਿਆ ਭਰਾਵਾਂ ਦੇ ਸੱਦੇ ਤੇ, ਔਰ ਜਿਹੜਾ ਉਹ ਪਾਂਡਵਾਂ ਨੇ ਜਿਹੜਾ ਕਿਵੇਂ ਆਪਣੀ ਪਤਨੀ ਜਿਹੜੀ ਹੈ ਉਹ ਵੀ ਉਹਨਾਂ ਦੇ ਹਵਾਲੇ ਕੀਤੀ, ਜੂਏ ਦੇ ਵਿੱਚ ਹਾਰੀ ਦ੍ਰੋਪਦੀ, ਜਿਹਨੂੰ ਬਾਅਦ ਦੇ ਵਿੱਚ ਡਿਸਆਨਰ ਕਰਨਾ ਚਾਹਿਆ ਦੁਰਯੋਧਨ ਨੇ ਔਰ ਦੁਸ਼ਾਸਨ ਨੇ ਭਰੀ ਸਭਾ ਦੇ ਵਿੱਚ। ਲੇਕਿਨ ਮੈਂ ਉਹ ਗੱਲ ਇਹਨਾਂ ਦੀ ਕਰਦਾ ਵੀ ਕਿਵੇਂ ਉਹ ਕਿਸ ਆਪਣੇ ਸ਼ਬਦਾਂ ਦੇ ਜਾਲ 'ਚ ਭੀਸ਼ਮ ਪਿਤਾਮਾ ਜਿਹੜਾ ਕਿ ਕੌਰਵਾਂ ਦੇ ਨਾਲ ਸੀ, ਔਰ ਐਸਾ ਹੈ ਕਿ ਵੀ ਜਦੋਂ ਤੱਕ ਉਹ ਜਿਉਂਦਾ ਰਹਿੰਦਾ ਇਹ ਪਾਂਡਵ ਜਿੱਤ ਨਹੀਂ ਸੀ ਸਕਦੇ। ਉਹ ਭਾਵੇਂ ਤੀਰਾਂ ਦੀ ਸੇਜ ਦੇ ਉੱਤੇ ਪਿਆ ਹੋਇਆ ਸੀ ਤੇ ਉਹਦਾ ਲੜਕਾ ਭੀਸ਼ਮ ਪਿਤਾਮਾ ਦਾ ਅਸ਼ਵਥਾਮਾ ਉਹ ਲੜ ਰਿਹਾ ਸੀ ਬਹੁਤ ਬਹਾਦਰੀ ਦੇ ਨਾਲ, ਔਰ ਅਸ਼ਵਥਾਮਾ ਦੇ ਨਾਲ ਇਕਰਾਰਨਾਮਾ ਸੀ ਭੀਸ਼ਮ ਪਿਤਾਮਾ ਦਾ ਕਿ ਵੀ ਤੇਰੇ ਜਦੋਂ ਤੱਕ ਤੂੰ ਹੈ ਮੈਂ ਕਿਤੇ ਨਹੀਂ ਜਾਂਦਾ, ਉਸ ਦੇ ਬਾਵਜੂਦ ਕਿ ਉਹਦਾ ਜੋ ਵੀ ਹਾਲਤ ਹੁੰਦੀ। ਹੁਣ ਪਾਂਡਵਾਂ ਨੇ ਇਹ ਅੰਦਾਜ਼ਾ ਲਾਇਆ, ਕ੍ਰਿਸ਼ਨ ਜੀ ਉਹਨਾਂ ਦੇ ਰਥਵਾਨ ਸੀ, ਉਹਨਾਂ ਨੇ ਕਿਹਾ ਵੀ ਜਦੋਂ ਤੱਕ ਅਸ਼ਵਥਾਮਾ ਨਹੀਂ ਮਰਦਾ ਉਦੋਂ ਤੱਕ ਜਿਹੜਾ ਹੈ ਉਹ ਕੌਰਵ ਜਿਹੜੇ ਨੇ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ, ਤੇ ਅਸ਼ਵਥਾਮਾ ਨਹੀਂ ਮਰਦਾ ਤੇ ਭੀਸ਼ਮ ਪਿਤਾਮਾ ਬੈਠਾ ਜੀ। ਹੁਣ ਕੀ ਕੀਤਾ ਜਾਏ? ਉਹਨਾਂ ਨੇ ਕਿਹਾ ਕਿ ਜੀ ਐਸਾ ਕਰੋ, ਉਹਨਾਂ ਨੇ ਇੱਕ ਹਾਥੀ ਦਾ ਨਾਮਕਰਨ ਕੀਤਾ, ਪੰਡਤ ਨੇ ਆ ਕੇ ਮੰਤਰ ਪੜ੍ਹੇ, ਉਹਦਾ ਨਾਂ ਅਸ਼ਵਥਾਮਾ ਰੱਖ ਦਿੱਤਾ। ਔਰ ਹੁਣ ਅਸ਼ਵਥਾਮਾ ਨੂੰ ਉਹਨਾਂ ਨੇ ਜਿਹੜਾ ਮਾਰ ਦਿੱਤਾ। ਫਿਰ ਹੁਣ ਯੁਧਿਸ਼ਟਰ ਨੂੰ ਉਹਨਾਂ ਨੇ ਕਿਹਾ ਕਿ ਵੀ ਤੂੰ ਜਾ ਕੇ ਭੀਸ਼ਮ ਪਿਤਾਮਾ ਨੂੰ ਕਹਿ ਕਿ ਅਸ਼ਵਥਾਮਾ ਮਰ ਗਿਆ। ਹੁਣ ਉਹਨੇ ਕਿਹਾ ਕਿ ਜੀ ਮੈਂ ਮਤਲਬ ਇਹ ਤਾਂ ਹਾਥੀ ਹੈ, ਮੈਂ ਤਾਂ ਸੱਤਵਾਦੀ ਹਾਂ, ਮੈਂ ਇਹ ਕਿਵੇਂ ਕਹਾਂ ਕਿ ਅਸ਼ਵਥਾਮਾ ਮਾਰੇ? ਉਹ ਕਹਿੰਦੇ ਚੱਲ ਤੂੰ ਇਸ ਤਰ੍ਹਾਂ ਕਰੀ, ਤੂੰ ਇਹ ਕਹਿ ਕਿ ਅਸ਼ਵਥਾਮਾ ਬਹੁਤ ਉੱਚੀ ਕਹਿ ਦੇ ਅਸ਼ਵਥਾਮਾ। ਫਿਰ ਕਹਿੰਦਾ ਤੂੰ ਹੈ ਹਾਥੀ, ਹੌਲੀ ਜਿਹੀ ਕਹਿੰਦਾ ਹਾਥੀ ਮਰ ਗਿਆ। ਕਹਿੰਦਾ ਤੂੰ ਵੀ ਸੱਚਾ, ਵੀ ਮੂੰਹੋਂ ਤੂੰ ਕਹਿ ਦਿੱਤਾ ਵੀ ਤੂੰ ਝੂਠ ਨਹੀਂ ਬੋਲਿਆ। ਤੇ ਭੀਸ਼ਮ ਪਿਤਾਮਾ ਨੇ ਤਾਂ ਪਹਿਲੀ ਗੱਲ ਹੀ ਸੁਣਨੀ ਹੈ, ਔਰ ਯੁਧਿਸ਼ਟਰ ਨੇ ਇਵੇਂ ਹੀ ਕੀਤਾ। ਉਹਨੇ ਜਾ ਕੇ ਉਹਦੇ ਨੇੜੇ ਜਾਂ ਕਿਵੇਂ ਉੱਚੀ ਸਰ ਕੇ ਅਸ਼ਵਥਾਮਾ, ਫਿਰ ਹੌਲੀ ਜਿਹੀ ਕਿਹਾ ਹਾਥੀ ਮਰ ਗਿਆ। ਤੇ ਉਹ ਵਿਚਾਰਾ ਭੀਸ਼ਮ ਪਿਤਾਮਾ ਨੇ ਉਹਨੇ ਕਿਹਾ ਵੀ ਯੁਧਿਸ਼ਟਰ ਝੂਠ ਨਹੀਂ ਬੋਲ ਸਕਦਾ ਜੀ, ਉਹਨੇ ਆਪਣੇ ਜਿਹੜੇ ਨੇ ਪ੍ਰਾਣ ਛੱਡ ਦਿੱਤੇ। ਇਵੇਂ ਸੋ ਇਹ ਇੱਕ ਨਹੀਂ, ਇਹ ਤਾਂ ਮੈਨੂੰ ਕੁਦਰਤੀ ਖਿਆਲ ਆ ਗਿਆ, ਇਸ ਕਿਸਮ ਦੀ ਇੰਨੀਆਂ ਕੁ ਕਹਾਣੀਆਂ ਨੇ ਕਿ ਕਿਵੇਂ ਉਹਨਾਂ ਨੇ ਸੱਚ ਨੂੰ ਉਲਟਿਆ, ਕਿਵੇਂ ਉਹਨਾਂ ਨੇ ਧਰਮ ਯੁੱਧ ਦੇ ਸਾਰੇ ਅਸੂਲ ਤੋੜੇ, ਕਿਵੇਂ ਜਿਹਨੂੰ ਕਹਿੰਦੇ ਨੇ ਬਿਲੋ ਦਾ ਬੈਲਟ ਹਿੱਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਝੁਕਦੇ ਵੀ ਨੇ, ਗਧੇ ਨੂੰ ਪਿਓ ਕਹਿੰਦੇ ਨੇ ਜਦੋਂ, ਤਾਂ ਉਦੋਂ ਕੰਨ ਖੜੇ ਹੋ ਜਾਣੇ ਚਾਹੀਦੇ ਨੇ ਵੀ ਇਹ ਕਿਉਂ ਝੁਕ ਰਹੇ ਨੇ। ਔਰ ਉਹਨਾਂ ਨੇ ਜਿਹੜਾ ਭਾਰਤ ਦਾ ਪਾਕਿਸਤਾਨ ਵੱਲ ਹੈ, ਉਹਨਾਂ ਨੇ ਇੰਦਰਾ ਗਾਂਧੀ ਕਿਹਾ, ਸ਼ਾਇਦ ਗਲਤੀ ਨਾਲ ਵੀ ਇੰਦਰਾ ਗਾਂਧੀ, ਚੁੱਕੀ ਇਹ ਉਹ ਪੀਰੀਅਡ ਸੀ ਬੇਨਜ਼ੀਰ ਔਰ ਰਾਜੀਵ ਗਾਂਧੀ, ਜਦੋਂ ਕਿ ਉਹਨਾਂ ਨੇ ਸਿੱਖ ਮੂਵਮੈਂਟ ਦਾ ਖਾਤਮਾ ਕਰਵਾਇਆ ਬੇਨਜ਼ੀਰ ਦੇ ਆਪਣੇ ਕਹਿਣ ਮੁਤਾਬਕ ਕਿ ਵੀ ਉਹਨੇ ਰਾਜੀਵ ਗਾਂਧੀ ਦੇ ਨਾਲ ਜੋ ਕੀਤਾ ਉਹ ਕੀਤਾ, ਲੇਕਿਨ ਉਹਨੇ ਸਿਆਚਿਨ ਤੋਂ ਫੌਜ ਨਹੀਂ ਹਟਾਈ। ਔਰ ਦੂਸਰੀ ਵਾਰ ਇਹਨਾਂ ਦਾ ਇਹ ਕਹਿਣਾ ਵੀ ਜਿਸ ਤਰੀਕੇ ਦੇ ਨਾਲ ਮੋਦੀ ਕਰ ਰਿਹਾ ਕਿਤੇ ਇਹ ਨਾ ਹੋਏ, ਉਹਨਾਂ ਨੇ ਕਿਹਾ ਜੀ ਸਿੱਖਾਂ ਨੂੰ ਵੱਡਾ ਦੁਸ਼ਮਣ ਸਮਝਦੇ ਨੇ, ਬਾਕੀਆਂ ਕਿਸੇ ਹੱਦ ਤੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਮੈਂ ਅਕਸਰ ਇਹ ਦੇਖਦਾ, ਔਰ ਇਹ ਗੱਲ ਮੈਂ ਨਹੀਂ, ਇਹਨਾਂ ਦਾ ਇੱਕ ਲਰਨਡ ਸਕਾਲਰ ਲਾਲਾ ਦੌਲਤ ਰਾਏ ਜਿਹਨੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਲਿਖੀ ਹੈ ਜੀ, ਉਹਨੇ ਕਿਹਾ ਜੀ ਵੀ ਇਹਨਾਂ ਨੇ ਬ੍ਰਾਹਮਣਵਾਦ ਹੀ ਉਹਨੇ ਵੀ ਸ਼ਬਦ ਇਸਤੇਮਾਲ ਕੀਤਾ। ਉਹਨਾਂ ਨੇ ਜਿੰਨਾ ਸਿੱਖੀ ਨੂੰ, ਹਾਲਾਂਕਿ ਕੋਈ ਇੰਨਾ ਸੌਖਾ ਨਹੀਂ ਹੈ ਜੇ ਪਾਕਿਸਤਾਨ ਦੇ ਲਈ ਕਿ ਉਹ ਕਸ਼ਮੀਰ ਤੋਂ ਜਿਹੜਾ ਮੂੰਹ ਮੋੜੇ ਜਾਂ ਕੋਈ, ਪਰ ਬਹੁਤ ਵਾਰ ਜਦੋਂ ਹਾਲਾਤ ਬਦਲਦੇ ਨੇ, ਕਈ ਸਿਸਟਮ ਇਸ ਕਿਸਮ ਜਿਵੇਂ ਪਾਕਿਸਤਾਨ ਦੀ ਅੱਜ ਕੱਲ੍ਹ ਆਪਣੀ ਦੁਬਿਧਾ ਚੱਲ ਰਹੀ ਹੈ, ਹੁਣ ਸਾਊਦੀ ਅਰੇਬੀਆ ਔਰ ਈਰਾਨ ਆਮੋ ਸਾਹਮਣੇ ਹੋ ਗਏ ਨੇ, ਔਰ ਖ਼ਾਸ ਤੌਰ ਤੇ ਜਿਵੇਂ ਈਰਾਨ ਦੇ ਵਿੱਚ ਸਾਊਦੀ ਅਰੇਬੀਆ ਦੀ ਐਮਬੈਸੀ ਤੇ ਅਟੈਕ ਹੋਇਆ, ਉਹਨਾਂ ਨੇ ਆਪਣਾ ਐਮਬੈਸਡਰ ਵਾਪਸ ਬੁਲਾ ਲਿਆ। ਹੁਣ ਜਿਹੜੇ ਸਾਊਦੀ ਅਰਬ ਦੇ ਪੱਖੀ ਕੁਝ ਦੇਸ਼ ਨੇ, ਉਹਨਾਂ ਨੇ ਆਪਣੇ ਐਮਬੈਸਡਰ ਵਾਪਸ ਸੱਦਣੇ ਸ਼ੁਰੂ ਕੀਤੇ ਨੇ। ਤੇ ਹੁਣ ਪਾਕਿਸਤਾਨ ਇਸ ਵੇਲੇ ਪ੍ਰੋਬਲਮ, ਕਿਉਂਕਿ ਪਾਕਿਸਤਾਨ ਦੇ ਈਰਾਨ ਨਾਲ ਬਹੁਤ ਅੱਛੇ ਸੰਬੰਧ ਨੇ ਜੀ, ਗਵਾਂਢੀ ਵੀ ਨੇ, ਔਰ ਪਾਕਿਸਤਾਨ 'ਚ ਮੈਂ ਜੇ ਗਲਤ ਨਾ ਹੋਵਾਂ ਤੇ 25-30% ਜਿਹੜੀ ਉਹਨਾਂ ਦੀ ਆਬਾਦੀ ਹੈ ਪਾਕਿਸਤਾਨ ਦੀ, ਉਹ ਸ਼ੀਆ ਪੋਪੂਲੇਸ਼ਨ ਹੈ। ਔਰ ਸਾਊਦੀ ਅਰੇਬੀਆ ਵੀ ਪਾਕਿਸਤਾਨ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਹਨੂੰ ਸਮੇਂ-ਸਮੇਂ ਜਿਹੜੀ ਫਾਈਨੈਂਸ਼ੀਅਲ ਹੈਲਪ ਜਾਂ ਤੇਲ ਮੁਫਤ ਜਾਂ ਥੋੜ੍ਹੇ ਬਹੁਤ ਘੱਟ ਕੀਮਤ 'ਤੇ ਉਹੀ ਦਿੰਦਾ ਰਹੇ। ਤੇ ਹੁਣ ਸਾਊਦੀ ਅਰੇਬੀਆ ਜੇ ਪਾਕਿਸਤਾਨ ਦੇ ਸਿਰ ਤੇ, ਔਰ ਨਵਾਜ਼ ਸ਼ਰੀਫ ਫੈਮਿਲੀ ਉਹਨਾਂ ਦੇ ਪਰਸਨਲੀ ਵੀ ਸਾਊਦੀ ਅਰੇਬੀਆ ਨਾਲ ਬਹੁਤ ਚੰਗੇ ਰਿਲੇਸ਼ਨ ਨੇ। ਜਦੋਂ ਮੁਸ਼ਰਫ ਨੇ
ਨਵਾਜ਼ ਸ਼ਰੀਫ ਔਰ ਸ਼ਹਬਾਜ਼ ਸ਼ਰੀਫ ਤੇ ਇਹਨਾਂ ਦੇ ਸਾਰੇ ਟੱਬਰ ਦੇ ਪਤਾ ਨਹੀਂ 30-35 ਜੀ ਜਿਹੜੇ ਨੇ ਉਹਨਾਂ ਨੂੰ ਜਲਾਵਤਨ ਕੀਤਾ ਤਾਂ ਸਾਊਦੀ ਅਰੇਬੀਆ ਜਾ ਕੇ ਰਹੇ ਸੀ ਜੀ ਔਰ ਉਸ ਸਮਝੌਤੇ 'ਚ ਵੀ ਭਾਵੇਂ ਕਲਿੰਟਨ ਦਾ ਰੋਲ ਸੀ ਪਰ ਸਾਊਦੀ ਅਰੇਬੀਆ ਨੇ ਰੋਲ ਅਦਾ ਕੀਤਾ ਸੀ। ਹੁਣ ਪਾਕਿਸਤਾਨ ਨੂੰ ਵੀ ਜਿਹੜਾ ਉਹਨਾਂ ਦੇ ਲਈ ਬੜੀ ਮੁਸ਼ਕਲ ਹੋ ਰਹੀ ਹੈ ਕਿ ਵੀ ਉਹ ਹੁਣ ਸਾਊਦੀ ਅਰੇਬੀਆ ਵੀ ਸ਼ਾਇਦ ਇਸ ਕਿਸਮ ਦਾ ਜੇ ਬੁਸ਼ ਵਾਂਗੂ ਕਹਿ ਦੇ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਸੋ ਪਾਕਿਸਤਾਨ ਲਈ ਇਹ ਪ੍ਰੋਬਲਮ ਕ੍ਰੀਏਟ ਹੋਏਗੀ ਕਿ ਵੀ ਉਹ ਉਧਰ ਜਾਏ ਜਿੱਥੋਂ ਪੈਸੇ ਆ ਰਹੇ ਨੇ ਜਾਂ ਜਿੱਥੋਂ ਦਾ ਈਵਨ ਵਿਚਾਰਧਾਰਾ ਵੀ ਜੀ ਪਾਕਿਸਤਾਨ 'ਚ ਜਿਹੜਾ ਵਹਾਬੀ ਸਕੂਲ ਆਫ ਥਾਟ ਹੈ ਜਾਂ ਮਦਰਸਿਆਂ ਦਾ ਕਲਚਰ ਹੈ ਬਹੁਤ ਸਾਰਾ ਸਾਊਦੀ ਅਰੇਬੀਆ ਹੀ ਫਾਈਨੈਂਸ ਕਰਦਾ, ਭਾਵੇਂ ਉਹਨੇ ਪਾਕਿਸਤਾਨ ਦੀਆਂ ਮੁਸ਼ਕਲਾਂ ਵਧਾਈਆਂ ਵੀ ਨੇ ਪਰ ਅਸੀਂ ਸਮਝਦੇ ਹਾਂ ਵੀ ਇਸੇ ਤਰ੍ਹਾਂ ਈਰਾਨ ਨੂੰ ਇਗਨੋਰ ਨਹੀਂ ਕਰ ਸਕਦਾ ਪਾਕਿਸਤਾਨ। ਸੋ ਕੁੱਲ ਮਿਲਾ ਕੇ ਕਈ ਵਾਰ ਸਥਿਤੀਆਂ ਬਣ ਜਾਂਦੀਆਂ ਨੇ। ਇਹ ਨਹੀਂ ਹੈ ਕਿ ਵੀ ਪਾਕਿਸਤਾਨ ਕਸ਼ਮੀਰ ਛੱਡਣਾ ਚਾਹੁੰਦਾ ਹੈ, ਕਸ਼ਮੀਰ ਉਹਦੇ ਲਈ ਬੜਾ ਅਹਿਮ ਹੈ ਹਰ ਪੱਖ ਤੋਂ, ਪਰ ਇੱਕ ਸਟੇਜ ਆ ਸਕਦੀ ਹੈ ਕਿ ਵੀ ਉਹਨਾਂ ਨੂੰ ਆਪਣੀ ਇਹ ਜਿਹੜੇ ਜਿਸ ਕਿਸਮ ਦਾ ਮੋਦੀ ਜਾਂ ਇਹ ਅਜੀਤ ਡੋਵਲ ਜਾਂ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ, ਔਰ ਸਿੱਖ ਤਾਂ ਫਿਰ ਕਿਤੇ ਪਾਣੀ ਹਾਰ ਰਹਿ ਜਾਂਦੇ ਨੇ। ਜੇ ਪਾਕਿਸਤਾਨ ਕਸ਼ਮੀਰ ਦੇ ਉੱਤੇ ਆਪਣਾ ਦਾਅਵਾ ਜਿਹੜਾ ਉਹ ਸਟੇਟਸ ਕੋ ਮੰਨ ਲੈਂਦਾ ਹੈ ਕਿ ਵੀ ਠੀਕ ਹੈ ਜਿੱਥੇ ਤੁਸੀਂ ਬੈਠੇ ਹੋ ਠੀਕ ਹੈ, ਇਹਨੂੰ ਹੀ ਲਾਈਨ ਆਫ ਕੰਟਰੋਲ ਨੂੰ ਪਰਮਾਨੈਂਟ ਬਾਰਡਰ ਬਣਾ ਲਈਏ ਜੀ ਤੇ ਜਿਵੇਂ ਮੈਂ ਕਿਹਾ ਵੀ ਗਿਲਗਿਤਸਤਾਨ ਔਰ ਬਾਲਸਤਾਨ ਦੀ ਲਾਈਨ ਉਹਨੂੰ ਸੂਬਾ ਬਣਾਉਣਾ ਇਸ ਪਾਸੇ ਵੱਲ ਭਾਰਤ ਨੂੰ ਉਤਸ਼ਾਹਤ ਕਰ ਸਕਦਾ ਹੈ ਕਿ ਜੀ ਹੁਣ ਨੋ ਮੋਰ ਡਿਸਪਿਊਟਡ ਟੈਰੀਟਰੀ, ਅਸੀਂ ਵੀ ਜਿਹੜਾ ਹੈ ਕਰ ਸਕਦੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਵੱਲ ਕਾਫੀ ਤਵੱਜੋ ਦੇਣੀ ਬਣਦੀ ਹੈ ਔਰ ਕਰ ਤਾਂ ਅਸੀਂ ਕੀ ਸਕਦੇ ਲੇਕਿਨ ਘੱਟੋ ਘੱਟ ਇੱਕ ਮੈਸੇਜ ਅਸੀਂ ਜ਼ਰੂਰ ਦੇ ਸਕਦੇ ਹਾਂ। ਔਰ ਜਿਵੇਂ ਇੱਕ ਦਿਨ ਸਾਡੇ ਇੱਕ ਜਿਹੜੇ ਐਡਮਾਇਰਰ ਨੇ ਲਿਖਿਆ ਸੀ ਕਿ ਬਈ ਚਾਈਨਾ ਔਰ ਨੋ ਚਾਈਨਾ, ਪਾਕਿਸਤਾਨ ਔਰ ਨੋ ਪਾਕਿਸਤਾਨ, ਅਮਰੀਕਾ ਔਰ ਨੋ ਅਮਰੀਕਾ ਔਰ ਐਨੀ ਅਦਰ ਕੰਟਰੀ। ਪਹਿਲਾਂ ਕਿਹੜਾ ਉਹਨਾਂ ਨੇ ਸਾਨੂੰ ਏਡੇ ਫੁੱਲ ਪਾਏ ਹੋਏ ਨੇ ਕਿ ਵੀ ਅਸੀਂ ਕਹੀਏ ਕਿ ਜੀ ਸਾਡੀ, ਅਸੀਂ ਇਸ ਗੱਲ ਦੇ ਉੱਤੇ ਯਕੀਨ ਕਰਦੇ ਹਾਂ ਔਰ ਇਸ ਗੱਲ ਨੂੰ ਅਸੀਂ ਕਨਕਲੂਡ ਕੀਤਾ ਹੋਇਆ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਅਸੀਂ ਅਲਟੀਮੇਟਲੀ ਖਾਲਿਸਤਾਨ ਬਣਾਉਣਾ ਹੀ ਬਣਾਉਣਾ। ਕੋਈ ਮਦਦ ਕਰ ਦੇਗਾ ਤਾਂ ਵੀ ਚੰਗਾ ਹੈ, ਨਾ ਕਰੇਗਾ ਅਸੀਂ ਫਿਰ ਵੀ ਆਪਣੀ ਮੰਜ਼ਿਲ ਜਿਹੜੀ ਹੈ ਉਸ ਤੱਕ ਅਸੀਂ ਆਪ ਹੀ ਪਹੁੰਚਣੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮੇਘਰਾਜ ਜੀ। ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।